ਵਾਲੇਕੁਮ। ਮੈਂ ਹਾਂ ਰਾਵਲ ਰਾਠ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਇੱਕ ਵਾਰ ਫਿਰ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਇਸ ਬੈਠਕ ਦੇ ਵਿੱਚ ਪੀਡੀਐਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ, ਮੈਂ ਆਪਣੇ ਵੀਰਾਂ ਅੱਗੇ ਬੇਨਤੀ ਕਰਾਂਗਾ ਕਿ ਉਹ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਘੰਟੀ ਵੀ ਖੜਕਾ ਦੇਣ ਤਾਂ ਕਿ ਮੇਰੇ ਵਲੌਗ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਪੀਡੀਐਮ ਦੇ ਠੰਡੇ ਹੋਣ ਦਾ ਕਾਰਨ ਕੀ ਹੈ? ਪੀਡੀਐਮ ਵੱਲੋਂ ਜਿਹੜਾ ਸਟਾਂਸ ਲਿਆ ਗਿਆ ਸੀ, ਖਾਸ ਕਰ ਇੱਕ ਜਮਹੂਰੀ ਤਹਿਰੀਕ ਦੇ ਹਵਾਲੇ ਨਾਲ, ਮੈਂ ਉਸ ਨੂੰ ਇਨਕਲਾਬੀ ਤਹਿਰੀਕ ਇਸ ਲਈ ਨਹੀਂ ਕਹਿੰਦਾ ਕਿ ਉਹ ਇਨਕਲਾਬੀ ਤਹਿਰੀਕ ਨਹੀਂ ਹੈ। ਨਜ਼ਰ ਇਸ ਤਰ੍ਹਾਂ ਆਉਂਦਾ ਹੈ ਕਿ ਪੀਡੀਐਮ ਨੇ ਜਿਹੜਾ ਆਪਣਾ ਸਟਾਂਸ ਬਦਲਿਆ ਹੈ, ਉਹਦੇ ਪਿੱਛੇ ਕੋਈ ਸੌਦੇਬਾਜ਼ੀ ਵਾਲੀ ਗੱਲ ਤੇ ਨਜ਼ਰ ਨਹੀਂ ਆਉਂਦੀ। ਇੰਜ ਨਜ਼ਰ ਆਉਂਦਾ ਹੈ ਕਿ ਉਹਨਾਂ ਮਹਿਸੂਸ ਕੀਤਾ ਕਿ ਅਗਰ ਇਸ ਮੌਕੇ ਤੇ ਲੌਂਗ ਮਾਰਚ ਤੇ ਇਸਤੀਫੇ ਵਾਲੇ ਦੋ ਇੰਤਹਾਈ ਕਦਮ ਚੁੱਕ ਲਏ ਗਏ ਤੇ ਹੋਇਆ ਕੁਝ ਵੀ ਨਾ, ਤੇ ਇਸ ਤੋਂ ਇਸਟੈਬਲਿਸ਼ਮੈਂਟ ਤੇ ਉਹਨਾਂ ਦਾ ਕਠਪੁਤਲੀ ਹੋਰ ਮਜ਼ਬੂਤ ਹੋ ਜਾਏਗਾ ਤੇ ਇਸ ਤਰ੍ਹਾਂ ਪਾਕਿਸਤਾਨ ਦੀ ਆਵਾਮ ਦੇ ਗਲੋਂ ਗੁਲਾਮੀ ਦਾ ਇਹ ਤੌਕ ਉਤਰਨਾ ਸ਼ਾਇਦ ਨਾਮੁਮਕਿਨ ਹੋ ਜਾਵੇ। ਇਸਟੈਬਲਿਸ਼ਮੈਂਟ ਦੇ ਖਿਲਾਫ ਇੰਤਹਾਈ ਕਦਮ ਦਾ ਨਾ ਚੁੱਕਿਆ ਜਾਣਾ ਜ਼ਰਦਾਰੀ ਸਾਹਿਬ ਦੀ ਪੀਪੀ ਵਾਲੀ ਪਾਲਿਸੀ ਹੈ, ਕਿਉਂਕਿ ਜ਼ਰਦਾਰੀ ਸਾਹਿਬ ਵਾਲੀ ਪੀਪਲਜ਼ ਪਾਰਟੀ ਮਜ਼ਾਮਤੀ ਸਿਆਸਤ ਤਰਕ ਕਰਕੇ ਮਫਾਹਮਤੀ ਸਿਆਸਤ ਵੱਲ ਆ ਚੁੱਕੀ ਹੈ। ਉਹਨਾਂ ਨੇ ਨਵਾਜ਼ ਸ਼ਰੀਫ ਵੱਲ ਵੇਖ ਕੇ ਮਫਾਹਮਤੀ ਸਿਆਸਤ ਦਾ ਰਾਹ ਅਪਣਾਇਆ। ਉਹਨਾਂ ਵੇਖਿਆ ਹੋਣਾ ਹੈ ਕਿ ਨਵਾਜ਼ ਸ਼ਰੀਫ ਜਿਸ ਤਰ੍ਹਾਂ ਇਸਟੈਬਲਿਸ਼ਮੈਂਟ ਦੀ ਮੁਦਾਖਲਤ ਤੋਂ ਬਾਅਦ ਸਿਸਟਮ ਚੋਂ ਬਾਹਰ ਆ ਜਾਂਦਾ ਰਿਹਾ ਹੈ ਤੇ ਬਾਹਰ ਆ ਕੇ ਉਹਨੇ ਦੱਸਿਆ ਕਿ ਮੈਂ ਡਿਕਟੇਸ਼ਨ ਨਹੀਂ ਲਵਾਂਗਾ, ਤੇ ਦੂਜੀ ਵਾਰ ਬਾਹਰ ਆ ਕੇ ਉਹਨੇ ਜਦ ਇਹ ਕਿਹਾ ਕਿ ਮੈਂ ਕਿਸੇ ਵੀ ਚੀਫ ਆਫ ਆਰਮੀ ਸਟਾਫ ਨੂੰ ਸੁਪਰ ਪ੍ਰਾਈਮ ਮਿਨਿਸਟਰ ਨਹੀਂ ਮੰਨਦਾ, ਪਰ ਉਹ ਫਿਰ ਚਾਂਸ ਲੈ ਕੇ ਸਿਸਟਮ ਦੇ ਵਿੱਚ ਜਾਂਦਾ ਰਿਹਾ ਹੈ, ਲੇਕਿਨ ਇਸਟੈਬਲਿਸ਼ਮੈਂਟ ਦੇ ਮਜ਼ਬੂਤ ਸ਼ਿਕੰਜੇ ਨੂੰ ਉਹ ਤੋੜਨ ਵਿੱਚ ਨਾਕਾਮ ਰਹੇ। ਜ਼ਰਦਾਰੀ ਸਾਹਿਬ ਇਹ ਸਮਝਦੇ ਨੇ ਕਿ ਸ਼ਾਇਦ ਉਹ ਇਸਟੈਬਲਿਸ਼ਮੈਂਟ ਦੇ ਨਾਲ ਇਸ ਤਰ੍ਹਾਂ ਮੁਫਾਹਮਤੀ ਅੰਦਾਜ਼ ਅਪਣਾ ਕੇ ਪਾਵਰ ਵਿੱਚ ਆ ਜਾਣ ਤੇ ਫਿਰ ਇਸ ਤਰ੍ਹਾਂ ਆਹਿਸਤਾ ਆਹਿਸਤਾ ਇਸਟੈਬਲਿਸ਼ਮੈਂਟ ਦੇ ਇਸ ਪੰਜੇ ਨੂੰ ਤੋੜਨ ਵਿੱਚ ਉਹ ਕਾਮਯਾਬ ਹੋ ਜਾਣਗੇ। ਕਿਉਂਕਿ ਜ਼ਰਦਾਰੀ ਸਾਹਿਬ ਜਾਣਦੇ ਨੇ ਕਿ ਪੀਪਲਜ਼ ਪਾਰਟੀ ਨੇ ਜਿਹੜੀ ਮਜ਼ਾਮਤੀ ਸਿਆਸਤ ਸ਼ੁਰੂ ਕੀਤੀ ਸੀ, ਉਸ ਮਜ਼ਾਮਤੀ ਸਿਆਸਤ ਦੇ ਵਿੱਚ ਉਹਨੇ ਆਪਣਾ ਬਾਨੀ ਕਾਇਦ ਜਰਨੈਲਾਂ ਕੋਲੋਂ ਫਾਇਲ ਲਵਾ ਲਿਆ। ਜ਼ੁਲਫਕਾਰ ਅਲੀ ਭੁੱਟੋ ਤੋਂ ਬਾਅਦ ਬੇਨਜ਼ੀਰ ਭੁੱਟੋ ਨੇ ਕਾਫੀ ਹੱਦ ਤੱਕ ਕੰਪਰੋਮਾਈਜ਼ ਕੀਤਾ। ਉਸਨੇ ਆਪਣੇ ਵਾਲਿਦ ਦੇ ਕਾਤਲਾਂ ਨਾਲ ਸਮਝੌਤਾ ਵੀ ਕੀਤਾ ਤੇ ਉਸ ਸਮਝੌਤੇ ਦੇ ਨਤੀਜੇ ਵਿੱਚ ਦੁਨੀਆ ਇਸਲਾਮ ਦੀ ਉਹ ਪਹਿਲੀ ਖਾਤੂਨ ਵਜ਼ੀਰ ਆਜ਼ਮ ਬਣਨ ਦਾ ਐਜ਼ਾਜ਼ ਵੀ ਹਾਸਿਲ ਕਰ ਸਕੀ। ਉਹਨਾਂ ਵੀ ਬਾਜ਼ ਜਗ੍ਹਾ ਤੇ ਸਖਤ ਸਟਾਂਸ ਲਿਆ ਤੇ ਉਹਨਾਂ ਦਾ ਸਖਤ ਸਟਾਂਸ ਹੀ ਇਸਟੈਬਲਿਸ਼ਮੈਂਟ ਵੱਲੋਂ ਉਹਨਾਂ ਦੇ ਕਤਲ ਦਾ ਸਬਬ ਬਣਿਆ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਵੀ ਨੂਨ ਲੀਗ ਤੇ ਪੀਪਲਜ਼ ਪਾਰਟੀ ਦੀ ਬਦਲਦੀ ਹੋਈ ਪਾਲਿਸੀ ਨੂੰ ਭਾਂਪ ਲਿਆ ਔਰ ਉਹਨਾਂ ਨੇ ਭਾਵਲਪੁਰ ਦੇ ਵਿੱਚ ਜਿਹੜੀ ਤਕਰੀਰ ਕੀਤੀ, ਉਸ ਦੇ ਵਿੱਚ ਜਿਹੜਾ ਉਹ ਸਖਤ ਸਟਾਂਸ ਪਿਛਲੀਆਂ ਤਕਰੀਰਾਂ 'ਚ ਲੈਂਦੇ ਰਹੇ, ਉਹ ਨਜ਼ਰ ਨਹੀਂ ਆਇਆ। ਇਸਟੈਬਲਿਸ਼ਮੈਂਟ ਤੋਂ ਜ਼ਿਆਦਾ ਉਹਨਾਂ ਦੀ ਤਨਕੀਦ ਉਹਨਾਂ ਦਾ ਕਠਪੁਤਲੀ ਵਜ਼ੀਰ ਆਜ਼ਮ ਹੀ ਰਿਹਾ। ਮੈਂ ਆਪਣੇ ਇੱਕ ਨਹੀਂ ਕਈ ਵਲੌਗਸ ਦੇ ਵਿੱਚ ਇਹ ਗੱਲ ਕਰ ਚੁੱਕਾ ਵਾਂ ਕਿ ਲੌਂਗ ਮਾਰਚ ਮੈਨੂੰ ਮਸ਼ਕੂਕ ਨਜ਼ਰ ਆਉਂਦਾ ਹੈ। ਲੌਂਗ ਮਾਰਚ ਦੇ ਹਵਾਲੇ ਨਾਲ ਮੈਂ ਪਿਛਲੇ 2 ਵਲੌਗ ਪਹਿਲੇ ਇਹ ਕਿਹਾ ਸੀ ਕਿ ਅਗਰ ਲੌਂਗ ਮਾਰਚ ਹੁੰਦਾ ਹੈ ਤੇ ਨਾਲੇ ਨਜ਼ਰ ਇਸ ਤਰ੍ਹਾਂ ਆ ਰਿਹਾ ਹੈ ਕਿ ਲੌਂਗ ਮਾਰਚ ਨੁਮਾ ਜਿਹੜਾ ਜਲਸਾ ਹੈ ਉਹ ਸ਼ਾਇਦ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਪ੍ਰੈਲ ਦੇ ਪਹਿਲੇ ਜਾਂ ਦੂਏ ਹਫਤੇ ਵਿੱਚ ਹੁੰਦਾ ਨਜ਼ਰ ਆਵੇ। ਜਿਸ ਤਰ੍ਹਾਂ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਪਿੰਡੀ ਵਿੱਚ ਧਰਨਾ ਦੇਣ ਤੋਂ ਇਨਕਾਰ ਕੀਤਾ, ਜਿਸ ਤਰ੍ਹਾਂ ਉਹਨਾਂ ਸਿੰਧ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਸੀਂ ਪਿੰਡੀ ਤੋਂ ਤਾਂ ਹੁਣੇ ਹੀ ਵਾਪਸ ਆਏ ਹਾਂ ਤੇ ਦੁਬਾਰਾ ਉੱਥੇ ਜਾਣ ਦੇ ਬਜਾਏ ਆਪ ਪਾਰਾ ਵਾਲੇ ਡੀ ਚੌਕ ਵਿੱਚ ਜਾਣਾ ਜ਼ਿਆਦਾ ਬਿਹਤਰ ਰਹੇਗਾ। ਇਸ ਮੌਕੇ ਤੇ ਪੀਡੀਐਮ ਦੀ ਕਿਆਦਤ ਦਾ ਆਪਸ ਵਿੱਚ ਕੰਪਰੋਮਾਈਜ਼ ਕਰਨਾ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਆਵਾਮ ਦੇ ਵਿੱਚ ਮਾਯੂਸੀ ਫੈਲੇ ਜਾਂ ਹਕੂਮਤ ਦੇ ਵਿੱਚ ਇਹ ਤਾਸਰ ਜਾਏ ਕਿ ਪੀਡੀਐਮ ਟੁੱਟ ਚੁੱਕੀ ਹੈ। ਲੌਂਗ ਮਾਰਚ ਨਾ ਹੋਣ ਦਾ ਇੱਕ ਇਸ਼ਾਰਾ ਅੱਜ ਮਰੀਮ ਨਵਾਜ਼ ਨੇ ਸਾਫੀਆਂ ਨਾਲ ਗੱਲਬਾਤ ਕਰਦੇ ਹੋਏ कुछ इस तरह दिता। लॉन्ग मार्च का प्लान बिल्कुल है, लॉन्ग मार्च होगा इंशाल्लाह ताला। तारीख का ऐलान लोगों की सहूलत को, मौसम को देख के सामने रख के किया। इस्तीफियां बारे भी उन्हों दा मौकफ पीपी दे मौकफ दे करीब जांदा नजर आया। और इस तरह नजर आ रहा है कि सेनेट दे इलेक्शनां तक
पीडीएम की क्यादत जिस तरह मौलाना फजलुर रहमान साहब अपना मार्च खत्म करके पिंडी तो वापस आए सन, उसी अंदाज दे नाल अपने जेड़े जलसे ने या रैलियां ने वो छोटियां छोटियां रैलियां करके कुछ दिनों तक वो इलैक्शनां दी तैयारी ते सैनेट दे इलैक्शनां विच रुझ जान और इस तरह अवामी तहरीक शायद कुछ अरसे वास्ते रोक दी जाए। दूजे पासे इमरान साहब की भी ਜਿਹੜੀ नाकामी है वो साफ नज़र आ रही है कि पिछले 2.5 साल ਤੇ ਉਹਨਾਂ ਸਿਵਾਏ ਅਪੋਜੀਸ਼ਨ ਨੂੰ ਗਾਲਾਂ ਕੱਢਣ और जेलों च पाउਣ ਤੋਂ ਇਲਾਵਾ कोई काम नहीं किया। इसी तरह वो अगले 2.5 साल ਦੇ ਵਿੱਚ भी कुछ करते नज़र नहीं आते, क्योंकि ਜਿਹੜੀ ਸਾਡੀ ਮਈਸ਼ਤ है वो तो इस काबिल नहीं कि कोई भी वो ਵੱਡਾ ਤਰੱਕੀਆਤੀ प्रोजेक्ट ਲਾਣ जिस ਦਾ ਉਹ ਇਫਤਤਾਹ ਕਰਦੇ ਹੋਏ ਇਲੈਕਸ਼ਨਾਂ ਦੇ ਵਿੱਚ ਜਾਣ। ਨਜ਼ਰ ਇਸ ਤਰ੍ਹਾਂ ਆਉਂਦਾ ਹੈ ਕਿ ਅਗਰ ਆਉਣ ਵਾਲੇ ਬਜਟ ਦੇ ਵਿੱਚ ਪਾਕਿਸਤਾਨੀ ਮਈਸ਼ਤ ਦਾ ਨਜ਼ਰ ਆ ਰਿਹਾ ਹੈ ਕਿ ਮਜ਼ੀਦ ਹਾਲਾਤ ਖਰਾਬ ਹੋਣਗੇ, ਮੁਮਕਿਨ ਹੈ ਇਸ ਗੱਲ ਤੋਂ ਖੌਫਜ਼ਦਾ ਹੋ ਕੇ ਇਸਟੈਬਲਿਸ਼ਮੈਂਟ ਨੇ ਜਿਹੜਾ ਸਹਾਰਾ ਉਹਨਾਂ ਨੂੰ ਦਿੱਤਾ ਹੋਇਆ ਹੈ ਉਹ ਸਹਾਰਾ ਹਟਾ ਲੈਣ ਔਰ ਜ਼ਰਦਾਰੀ ਸਾਹਿਬ ਦੀ ਮਫਾਹਮਤੀ ਪਾਲਿਸੀ ਕਾਮਯਾਬ ਹੁੰਦੀ ਨਜ਼ਰ ਆਵੇ ਔਰ ਉਹ ਬਲੋਚਿਸਤਾਨ ਤੇ ਪੰਜਾਬ ਤੋਂ ਹੁੰਦੇ ਹੋਏ ਮਰਕਜ਼ ਵਿੱਚ ਆਪਣੀ ਹਕੂਮਤ ਬਣਾਉਣ ਵਿੱਚ ਕਾਮਯਾਬ ਹੋ ਜਾਣ। ਇਸ ਮੌਕੇ ਤੇ ਚੌਧਰੀਆਂ ਨੂੰ ਵੀ ਝੰਡੀ ਦਿਖਾਈ ਜਾ ਸਕਦੀ ਹੈ ਤੇ ਉਹ ਜ਼ਰਦਾਰੀ ਸਾਹਿਬ ਨਾਲ ਮੁਫਾਹਮਤ ਕਰਦੇ ਹੋਏ ਉਹਨਾਂ ਨਾਲ ਆ ਰਲਣ। ਇਸ ਮੌਕੇ ਤੇ ਅਗਰ ਇਮਰਾਨ ਸਾਹਿਬ ਨੇ ਹੱਟ ਦਰਮੀ ਵਿਖਾਈ ਤੇ ਜਿਹੜੇ ਇਸ਼ਾਰੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਫਾਰਨ ਫੰਡਿੰਗ ਵਾਲੇ ਕੇਸ ਦੇ ਹਵਾਲੇ ਨਾਲ ਪੀਡੀਐਮ ਫਿਰ ਆਪਣਾ ਧਰਨਾ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਦਵੇ ਔਰ ਇਲੈਕਸ਼ਨ ਕਮਿਸ਼ਨ ਇਸ ਓਪਨ ਐਂਡ ਸ਼ਟ ਕੇਸ ਨੂੰ ਜੋ ਉਹ ਦਬਾ ਕੇ ਬੈਠੀ ਏ ਖੋਲੇ ਔਰ ਖੋਲ ਕੇ ਉਹਦੇ ਉੱਤੇ ਫੈਸਲਾ ਸੁਣਾ ਦੇ, ਜਿਸ ਨਾਲ ਪੀਟੀਆਈ ਆਪਣੇ ਇਕਤਦਾਰ ਤੋਂ ਮਹਿਰੂਮ ਹੋ ਜਾਏ ਔਰ ਇਸ ਤਰ੍ਹਾਂ ਪੀਡੀਐਮ ਆਉਣ ਵਾਲੇ ਇਲੈਕਸ਼ਨਾਂ ਵਿੱਚ ਜਿੱਤਣ ਤੋਂ ਬਾਅਦ ਜਿਹੜੀ ਇਸਟੈਬਲਿਸ਼ਮੈਂਟ ਦੇ ਖਿਲਾਫ ਤਹਿਰੀਕ ਹੈ ਉਹ ਹਕੂਮਤ ਵਿੱਚ ਆ ਕੇ ਪੀਡੀਐਮ ਦੀਆਂ ਸਾਰੀਆਂ ਪਾਰਟੀਆਂ ਮਿਲ ਕੇ ਕੋਈ ਆਇਨੀ ਤਰਮੀਮ ਲਿਆਉਣ ਜਿਸ ਦੇ ਵਿੱਚ ਇਸਟੈਬਲਿਸ਼ਮੈਂਟ ਦੇ ਹਵਾਲੇ ਨਾਲ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ। ਮੇਰੇ ਵੱਲੋਂ ਇੰਨਾ ਕੁਝ ਹੀ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।